ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਐਸਵਾਈਐਲ ਦੀ। ਆਪਾਂ ਕੱਲ੍ਹ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਬੜੀ ਤਫਸੀਲ ਦੇ ਨਾਲ ਕਈ ਪੱਖਾਂ ਤੋਂ ਇਸ ਮਸਲੇ ਨੂੰ ਵਿਚਾਰਿਆ ਸੀਗਾ। ਐਸਵਾਈਐਲ ਦੇ ਵਿੱਚ ਕਹਿੰਦੇ ਪਾਣੀ ਜਾਣਾ ਸੰਭਵ ਹੀ ਨਹੀਂ, ਜਦ ਕਿ ਸੁਪਰੀਮ ਕੋਰਟ ਦੀ ਜਦੋਂ ਗੱਲ ਵੇਖਦੇ ਆ ਤੇ ਉਹ ਡਾਇਰੈਕਸ਼ਨ ਕੁਛ ਹੋਰ ਹੀ ਕਹਿੰਦੀ ਹੈ ਸ਼ਰਮਾ। ਦੇਖੋ, ਜਿੱਥੋਂ ਤੱਕ ਤਾਂ ਮਾਮਲਾ ਸੁਪਰੀਮ ਕੋਰਟ ਦਾ ਹੈ, ਸੁਪਰੀਮ ਕੋਰਟ ਵੱਲੋਂ ਬਕਾਇਦਾ ਜਿਵੇਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਗਈ, ਝਾੜ ਮਾਰ ਕੇ ਕਿਹਾ ਗਿਆ ਕਿ ਫਿਰ ਅਸੀਂ ਸਖਤੀ ਕਰਾਂਗੇ, ਜਾਂ ਤੁਸੀਂ ਸਰਵੇ ਕਰਾਓ ਜੀ, ਕੇਂਦਰ ਦੀਆਂ ਟੀਮਾਂ ਆਉਣਗੀਆਂ। ਉਹ ਸਰਵੇ ਪਾਣੀ ਦਾ ਸਰਵੇ ਕਰਨ ਨਹੀਂ ਆ ਰਹੀਆਂ। ਠੀਕ ਹੈ, ਕਿ ਪੰਜਾਬ ਕੋਲ ਪਾਣੀ ਕਿੰਨਾ, ਉਹ ਪਾਣੀ ਦੀ ਪਮਾਇਸ਼ ਕਰਨੀ ਆ ਰਹੀ ਜੀ। ਉਹ ਨਹਿਰ ਦੀਆਂ ਇੱਟਾਂ ਰੋੜੇ ਦੇਖਣ ਆ ਰਹੀ ਹੈ ਕਿ ਹਾਂ ਇੱਟਾਂ ਲੱਗੀਆਂ ਨਾ ਨਹਿਰ 'ਚ, ਨਹਿਰ ਹੈਗੀ ਆ ਨਾ ਸਿੱਧੀ ਅਜੇ। ਸੋ ਨਹਿਰ ਦੇਖਣ ਆ ਰਹੀ ਹੈ, ਜਿੱਥੇ ਕਪੂਰੀ ਟੱਕ ਲਾਇਆ ਸੀ ਉੱਥੇ ਹੈਗੀ ਆ ਨਹਿਰ, ਲੱਭ ਲਓ। ਪਰ ਉਹ ਤੋਂ ਗਾਂਹ ਪੰਜਾਬ ਨੂੰ ਆਓ, ਫਿਰ ਦੇਖੋ ਨਹਿਰ ਹੈਗੀ ਵੀ ਹੈ ਕਿ ਨਹੀਂ। ਕਿਤੇ ਉਹ 'ਚ ਬੂਟੀ ਉੱਗੀ ਆ, ਕਿਤੇ ਜੰਗਲ ਆ, ਕਿਤੇ ਮਿੱਟੀ ਪੂਰੀ ਆ, ਕਿਤੇ ਖੇਤ ਪੱਧਰੇ ਕਰ ਲਿਆ। ਤੇ ਜਦੋਂ ਸਰਕਾਰਾਂ ਨੇ ਨੋਟੀਫਿਕੇਸ਼ਨ ਜਾਰੀ ਕਰਤੇ ਕਿ ਭਾਈ ਨਹਿਰ ਹੁਣ ਮਾਲਕਾਂ ਦੀ ਹੈ, ਨਹਿਰ ਨਹੀਂ ਰਹੀ, ਜਿੱਥੇ ਜ਼ਮੀਨਾਂ ਸੀ ਉਹਨਾਂ ਨੂੰ ਵਾਪਸ ਹੋ ਗਈ। ਸੋ ਮੈਂ ਐਕਸਪਰਟ ਮਾਹਿਰਾਂ ਦੀ ਰਾਏ ਵੀ ਦੇਖ ਰਿਹਾ ਸੀ ਔਰ ਕੱਲ ਦੀ ਸਰਕਾਰ ਦਾ ਐਕਸ਼ਨ ਪਲਾਨ ਵੀ ਦੇਖ ਰਿਹਾ ਸੀ। ਦੋਵਾਂ ਦੇ ਵਿੱਚੋਂ ਇਹ ਸਪਸ਼ਟ ਹੈ ਕਿ ਐਸਵਾਈਐਲ 'ਚ ਪਾਣੀ ਤਾਂ ਨਹੀਂ ਵਗੂਗਾ। ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਪਤਾ ਕਿ ਕਿਸੇ ਵੀ ਮਾਮਲੇ 'ਚ ਅਸੀਂ ਜੇ ਪੰਜਾਬ ਨਾਲ ਧੋਖਾ ਕੀਤਾ ਤਾਂ ਪੰਜਾਬ 'ਚੋਂ ਨਿਕਲ ਕੇ ਦਿੱਲੀ ਪਹੁੰਚਣਾ ਆਸਾਨ ਨਹੀਂਗਾ। ਹਾਂਜੀ, ਬਿਲਕੁਲ। ਤੇ ਕੇਜਰੀਵਾਲ ਤੇ ਉਹਦੀ ਟੀਮ 'ਚ ਇੰਨਾ ਦਮ ਨਹੀਂਗਾ ਕਿ ਉਹ ਬਚਾ ਲੈਣਗੇ ਫਿਰ ਇਹਨਾਂ ਨੂੰ। ਸੋ ਇਸ ਲਈ ਦਿੱਲੀ ਦੀ ਸ਼ਰਨ 'ਚ ਜਾ ਕੇ ਬੈਠਣਾ ਪੰਜਾਬ ਦੀ ਸਿਆਸਤ ਲਈ, ਪੰਜਾਬ ਦੇ ਲੀਡਰਾਂ ਲਈ ਹੁਣ ਆਸਾਨ ਨਹੀਂਗਾ, ਕਿਉਂਕਿ ਲੋਕ ਤਿਆਰ ਬਰ ਤਿਆਰ। ਔਰ ਪਾਣੀਆਂ ਦੇ ਮਸਲੇ ਤੇ ਇੰਨੀ ਸਾਡੀ ਸੰਵੇਦਨਾ ਹੈ ਜਾਂ ਇੰਨੇ ਅਸੀਂ ਇਮੋਸ਼ਨ ਆ ਕਿ ਕਿਸਾਨ ਨਾ ਤਾਂ ਹੁਣ ਜ਼ਮੀਨ ਦਊਗਾ ਆਪਣੀ ਤੇ ਨਾ ਪਾਣੀ ਜਾਣ ਦਊਗਾ। ਹਾਂ, ਜਿਹੜੇ ਕੰਮ ਪਹਿਲੀਆਂ ਸਰਕਾਰਾਂ ਨੂੰ ਵੀ ਕਰਨੇ ਬਣਦੇ ਸੀ ਕਿ ਘੱਟੋ ਘੱਟ ਜਿੱਥੋਂ ਨਹਿਰਾਂ ਲੰਘਦੀਆਂ, ਜੇਕਰ ਆਲੇ ਦੁਆਲੇ ਦੇ ਖੇਤਾਂ ਨੂੰ ਪਾਣੀ ਮਿਲਿਆ ਹੁੰਦਾ ਤਾਂ ਸਾਡਾ ਧਰਤੀ ਹੇਠਲੇ ਪਾਣੀ ਦਾ ਲੈਵਲ ਵੀ ਹੋਰ ਹੁੰਦਾ। ਪਰ ਅੱਜ ਮਾਮਲਾ ਸਿਰਫ ਦਰਿਆਈ ਪਾਣੀਆਂ ਦਾ। ਦਰਿਆਈ ਪਾਣੀਆਂ ਦੇ ਹਵਾਲੇ ਨਾਲ ਕੱਲ ਪੰਜਾਬ ਸਰਕਾਰ ਨੇ ਤੁਰੰਤ ਇਸ ਪਹਿਲੂ ਨੂੰ ਧਿਆਨ 'ਚ ਰੱਖਦਿਆਂ ਕੈਬਨਿਟ ਦੀ ਬੈਠਕ ਕੀਤੀ। ਠੀਕ ਹੈ, ਕੈਬਨਿਟ ਦੀ ਬੈਠਕ ਦੇ ਵਿੱਚ ਇੱਕ ਮੱਤ ਨਾਲ ਇਹ ਫੈਸਲਾ ਲਿਆ ਕਿ ਜਦੋਂ ਤੱਕ ਸੁਪਰੀਮ ਕੋਰਟ ਦੀ ਕਾਪੀ ਨਹੀਂ ਮਿਲਦੀ ਤਦ ਤੱਕ ਆਪੋ ਆਪਣੇ ਕੰਮਾਂ ਤੇ ਲੱਗੇ ਰਹੋ। ਜਿੱਦਣ ਕਾਪੀ ਮਿਲੀ ਉਦਣ ਤਰੀਕ ਐਲਾਨੋ ਕਿ ਬੁਲਾ ਲਓ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ। ਠੀਕ ਹੈ, ਕਿਉਂਕਿ ਕੁਝ ਵਿਰੋਧੀ ਦਲਾਂ ਨੇ ਮੰਗ ਕੀਤੀ ਸੀ ਕਿ ਸਰਬ ਪਾਰਟੀ ਬੈਠਕ ਬੁਲਾਓ। ਤੇ ਸਰਕਾਰ ਇਹ ਫੈਸਲਾ ਲੈ ਰਹੀ ਹੈ ਕਿ ਸੈਸ਼ਨ ਦੇ ਵਿੱਚ ਸਾਰੇ ਦਲਾਂ ਦੇ ਲੀਡਰ ਹੁੰਦੇ ਨੇ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਨੇ। ਸੋ ਇਸ ਲਈ ਉਹ ਤੋਂ ਬੜਾ ਹੋਰ ਕੀ ਹੋ ਸਕਦਾ। ਸੋ ਇਸ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ, ਵੈਸੇ ਤਾਂ ਮਾਨਸੂਨ ਸੈਸ਼ਨ ਤੈਅ ਹੀ ਹੈ। ਸਰਦ ਰੁੱਤ ਸੈਸ਼ਨ ਮਾਨਸੂਨ ਤੋਂ ਬਾਅਦ ਜਿਹੜਾ ਆਉਂਦਾ, ਇਹ ਉਹਦੇ ਵਿਚਾਲੇ ਜੇ ਹੁਣ ਅਕਤੂਬਰ 'ਚ ਹੋਣਾ ਹੀ ਹੋਣਾ। ਹਾਂਜੀ। ਸੋ ਇਸ ਲਈ ਉਹ ਸਪੀਕਰ ਸਾਹਿਬ ਗਏ ਹੋਏ ਨੇ ਤੇ ਇਸ ਲਈ ਉਹ ਤਰੀਕ ਨਹੀਂ ਰੱਖ ਹੋਈ, ਨਹੀਂ ਤਾਂ ਰੱਖ ਹੋ ਜਾਣੀ ਸੀ। ਪਰ ਉਹਦੇ ਵਿੱਚ ਐਸਵਾਈਐਲ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਹੋਊਗਾ ਉਹਦੇ ਵਿੱਚ। ਠੀਕ ਹੈ ਜੀ। ਸੋ ਇਸ ਲਈ ਉਹਦੀ ਤਿਆਰੀ ਹੈ ਤੇ ਸਰਕਾਰ ਨੇ ਸਪਸ਼ਟ ਕਰਤਾ ਕਿ ਸਾਡੇ ਜਿਹੜੇ ਬਲਾਕ ਨੇ ਉਹ ਡਾਰਕ ਜ਼ੋਨ 'ਚ ਨੇ ਤੇ ਕੇਂਦਰ ਸਰਕਾਰ ਪਾਣੀ ਦਾ ਪਮਾਇਸ਼ ਕਰਾਏ, ਪਾਣੀ ਦੀ ਸਥਿਤੀ ਨੂੰ ਸਮਝੇ ਕਿ ਅੱਜ ਸਥਿਤੀ ਕੀ ਹੈ। ਜਦੋਂ ਕਿ ਮਾਹਿਰਾਂ ਦਾ ਕਹਿਣਾ ਕਿ ਇਹ ਵੀ ਹੁਣ ਹੋਣਾ ਸੰਭਵ ਨਹੀਂਗਾ, ਕਿਉਂਕਿ ਹਰਿਆਣੇ ਨੂੰ ਪਹਿਲਾਂ ਹੀ ਵੱਧ ਪਾਣੀ ਜਾ ਰਿਹਾ। ਕਹਿੰਦੇ ਮਾਹਿਰਾਂ ਦੀ ਰਾਏ ਕਹਿੰਦੀ ਹੈ ਕਿ ਤੈਅ ਪੈਮਾਨੇ ਤੋਂ ਹਰਿਆਣੇ ਨੂੰ ਕੋਟੇ 'ਚੋਂ ਵੱਧ ਪਾਣੀ ਜਾ ਰਿਹਾ ਤੇ ਜੇਕਰ ਸੱਚੀ ਔਰ ਸਹੀ ਸਪਸ਼ਟ ਸੂਬਿਆਂ ਨੂੰ ਨਾਲ ਲੈ ਕੇ ਪਮਾਇਸ਼ ਹੋਈ ਤਾਂ ਹਰਿਆਣੇ ਦੇ ਪਾਣੀ ਤੇ ਹੋਰ ਕਟੌਤੀ ਲੱਗ ਸਕਦੀ ਹੈ। ਔਰ ਇੱਧਰ ਦੂਸਰੇ ਪਾਸੇ ਮਾਹਿਰਾਂ ਦੀ ਰਾਏ ਇਹ ਵੀ ਕਹਿੰਦੀ ਆ ਕਿ ਇਹ ਮਾਮਲਾ ਇੰਨਾ ਪਚੀਦਾ ਹੈ ਕਿ ਕੇਂਦਰ ਨੂੰ ਵੀ ਸੁਪਰੀਮ ਕੋਰਟ 'ਚ ਦੱਸਣਾ ਪਿਆ ਕਿ ਇਸ ਮਾਮਲੇ ਨਾਲ ਕਾਨੂੰਨੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਤ ਉਹਨਾਂ ਨੂੰ ਵੀ ਲਿਖ ਕੇ ਦੱਸਣਾ ਪਿਆ ਇਹ ਗੱਲ। ਸੋ ਕੇਂਦਰ ਵੀ ਇਹ ਸਮਝਦਾ ਹੈ, ਸੁਪਰੀਮ ਕੋਰਟ ਨੂੰ ਵੀ ਪਤਾ ਹੈ, ਅਦਾਲਤਾਂ ਨੂੰ ਵੀ ਪਤਾ ਹੈ, ਸਰਕਾਰਾਂ ਨੂੰ ਵੀ ਪਤਾ ਹੈ, ਪੰਜਾਬ ਹਰਿਆਣੇ ਨੂੰ ਵੀ ਪਤਾ ਹੈ ਕਿ ਇਹਦੇ ਨਾਲ ਸਥਿਤੀ ਤਣਾਅ ਵਾਲੀ, ਟਕਰਾਅ ਵਾਲੀ ਹੋ ਸਕਦੀ ਹੈ। ਸੋ ਪਰ ਇਹ ਵਿਸ਼ਾ ਕਹਿੰਦੇ ਕਿ ਰਾਜਨੀਤਿਕ ਵਿਸ਼ਾ ਹੈ। ਇਹ ਸਮਝਣ ਦੀ ਲੋੜ ਹੈ ਕਿ ਚੋਣਾਂ ਨੇੜੇ ਆ ਕੇ ਹਮੇਸ਼ਾ ਭੱਗ ਜਾਂਦਾ ਹੈ ਕਿ ਸੁਣਵਾਈ ਤਾਂ ਪਹਿਲਾਂ ਵੀ ਚੱਲਦੀ ਆਈ ਹੈ, ਲੰਮੇ ਸਮੇਂ ਚੱਲਦੀ ਹੈ, ਪਰ ਹੁਣ ਧੱਕੇ ਨਾਲ ਸਮਝੌਤਾ ਕਰਾਉਣ ਦੀ ਕਵਾਇਦ ਹੈ ਕਿ ਬੈਠੋ ਤੇ ਨਿਬੇੜੋ ਬਸ। ਤੇ ਨਿਬੇੜੋ ਦੇ ਵਿੱਚ ਮਤਲਬ ਚਾਰ ਧਿਰਾਂ, ਇੱਕ ਪਾਸੇ ਹਰਿਆਣੇ ਨਾਲ ਤੇ ਕੱਲੀ ਧਿਰ ਪੰਜਾਬ, ਪਰ ਕੱਲੇ ਹੀ ਨਹੀਂ ਮਾਣ ਅਸੀਂ ਤਾਂ। ਸਾਡੇ ਨਾਲ ਤਾਂ ਨਿੱਤ ਇਹੀ ਹੁੰਦਾ ਆਇਆ ਕਿ ਦਿੱਲੀ ਨੇ ਜਦੋਂ ਵੀ ਹਮਲਾ ਕੀਤਾ, ਜਦੋਂ ਵੀ ਧੱਕਾ ਕੀਤਾ ਤਾਂ ਪੰਜਾਬ ਨਾਲ ਕੀਤਾ। ਸੋ ਕੀ ਹੁਣ ਧੱਕਾ ਕਾਨੂੰਨੀ ਫਾਈਲਾਂ ਦੇ ਰੂਪ 'ਚ ਹੋਊਗਾ? ਜੀ, ਕਾਨੂੰਨੀ ਦਸਤਾਵੇਜ਼ਾਂ ਦੇ ਰੂਪ 'ਚ ਹੋਊਗਾ? ਸੋ ਅਦਾਲਤੀ ਪ੍ਰਕਿਰਿਆ 'ਚ ਹੋ ਕੇ ਵੀ ਕੋਈ ਧੱਕਾ ਆਊਗਾ? ਇਹ ਵੀ ਇੱਕ ਸ਼ੰਕੇ ਖੜੇ ਨੇ। ਪਰ ਇਹਦੇ ਵਿੱਚ ਕਾਨੂੰਨੀ ਮਾਹਰ ਕਹਿੰਦੇ ਨੇ ਕਿ ਅੱਜ ਜਿਸ ਸਥਿਤੀ ਦੇ ਵਿੱਚ ਨਹਿਰੀ ਜ਼ਮੀਨ ਹੈਗੀ ਐਸਵਾਈਐਲ ਵਾਲੀ,
ਉਸ ਮਾਮਲੇ 'ਚੋਂ ਜ਼ਮੀਨ ਵਾਪਸ ਲੈਣਾ ਸੰਭਵ ਹੈ ਜੀ। ਜ਼ਮੀਨ ਨਹੀਂ ਲਈ ਜਾ ਸਕਦੀ ਫਿਰ ਨਹਿਰ ਪੂਰੀ ਨਹੀਂ ਹੋ ਸਕਦੀ, ਤੇ ਜੇ ਨਹਿਰ ਪੂਰੀ ਨਹੀਂ ਹੁੰਦੀ ਫਿਰ ਪਾਣੀ ਆਉਣ ਦਾ ਮਤਲਬ ਨਹੀਂ ਗਾ। ਸੋ ਇਸ ਲਈ SYL 'ਚ ਪਾਣੀ ਚੱਲਣਾ ਅਸੰਭਵ ਹੈ। ਸਰਕਾਰ ਦੇ ਹਵਾਲੇ ਨਾਲ, ਕੋਈ ਅਦਾਲਤੀ ਫੈਸਲੇ ਦੇ ਹਵਾਲੇ ਨਾਲ ਧੱਕੇ ਨਾਲ ਨਹਿਰ ਬਣਾਉਣ ਆਉਂਦੀ ਆ, ਉਹ 'ਚ ਪਾਣੀ ਛੱਡਣ ਆਉਂਦੀ ਆ, ਤੇ ਫਿਰ ਪੰਜਾਬ ਦੇ ਕਿਸਾਨ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਪੰਜਾਬ ਦਾ ਆਵਾਮ, ਸੂਬੇ ਦੇ ਲੋਕ ਕੀ ਫੈਸਲਾ ਲੈਂਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ। ਇਹਦੀ ਖੁਫੀਆ ਰਿਪੋਰਟ ਦੇ ਉੱਤੇ ਮੈਨੂੰ ਪਤਾ ਲੱਗ ਰਿਹਾ ਕਿ ਜਿਹੜਾ ਸਰਵੇ ਤਾਂ ਨਹਿਰ ਦਾ ਕਰਨ ਆਉਣਾ ਤਾਂ ਆਉਣਾ ਹੀ ਆਉਣਾ, ਹਾਂਜੀ, ਉਹਦੇ ਨਾਲੋਂ ਵੱਧ ਟੀਮਾਂ ਇਹ ਸਰਵੇ ਕਰਨ ਲਈ ਤਿਆਰ ਨੇ ਕਿ ਇਹਦੇ ਨਾਲ ਮਾਹੌਲ ਕਿਹੋ ਜਿਹਾ ਪਲਟਣਾ। ਸੋ ਇਸ ਲਈ ਇਹ ਤੋਂ ਬਾਅਦ ਹੀ ਅੱਗੇ ਵਧਣ ਦੀ ਕਵਾਇਦ ਆ। ਜਨਵਰੀ ਦੇ ਵਿੱਚ ਤਰੀਕ ਆ, ਵੱਖਵਾ ਹੈਗਾ ਅਜੇ, ਪਰ ਗੱਲ ਇਹ ਹੈ ਕਿ ਇਹ ਜਨਵਰੀ 2024 ਦੀ ਆ, ਤੇ ਉਹ ਤੋਂ ਬਾਅਦ ਹੀ ਤੁਰੰਤ ਸਿਰ ਤੇ ਚੋਣਾਂ ਨੇ ਲੋਕ ਸਭਾ ਦੀਆਂ। ਸੋ ਇਸ ਹਵਾਲੇ ਨਾਲ ਇਹ ਬਹੁਤ ਅਹਿਮ ਤੇ ਸੰਵੇਦਨਸ਼ੀਲ ਮੁੱਦਾ ਬਣਦਾ ਜਾ ਰਿਹਾ। ਪਰ SYL 'ਚ ਪਾਣੀ ਚੱਲਣਾ ਭੁੱਲ ਜਾਣ ਸਰਕਾਰਾਂ। ਜੀ ਜੀ ਜੀ।